ਜੀ ਰਮਨ ਜੀ, ਅੱਜ ਜੇ ਟਰੱਕਿੰਗ ਵੱਲ ਜਾਈਏ ਤੇ ਕਹਿੰਦੇ ਵੀ ਸ਼ਿਪਰਸ ਆ ਉਹ ਜੋ ਸਪੌਟ ਰੇਟ ਨੂੰ ਲੈ ਕੇ ਕੁਛ ਚੇਂਜਸ ਕਰਨ ਜਾ ਰਹੇ ਆ। ਉਹ ਕਹਿੰਦੇ ਅਸੀਂ ਬੜੇ ਫੈਡ ਅਪ ਆ ਇੰਨਾ ਕੁਛ ਜੋ ਚੱਲ ਰਿਹਾ ਹੈਗਾ, ਕਿਉਂਕਿ 2023 ਦੇ ਪਹਿਲੇ ਕੁਆਟਰ ਦੇ ਵਿੱਚ ਆਲਰੇਡੀ 9,000 ਦੇ ਕਰੀਬ ਟਰੱਕਿੰਗ ਅਥਾਰਟੀਜ਼ ਬੰਦ ਹੋ ਗਈਆਂ, ਸ਼ਟਰਡ ਹੋ ਗਈਆਂ। ਇਹ ਅੱਜ ਫਰੇਟ ਵੇਵਸ ਨੇ ਨਿਊਜ਼ ਦਿੱਤੀ ਹੈਗੀ ਆ। ਜੀ ਬਿਲਕੁਲ, ਇਹ ਤੇ ਜਿਹੜੀ ਇਸ ਵੇਲੇ ਪ੍ਰੋਬਲਮਸ ਹੈਗੀਆਂ ਆ ਜਿਹੜੀਆਂ ਚੱਲ ਰਹੀਆਂ ਹੈਗੀਆਂ, ਉਹਦੇ ਵਿੱਚ ਬਹੁਤ ਜਿਹੜੀਆਂ ਪ੍ਰੋਬਲਮ ਜਿਹੜੀਆਂ ਆ ਉਹ ਬਹੁਤ ਲੌਂਗ ਟਰਮ ਤਾਂ ਨਹੀਂ ਗਈਆਂ। ਪਿਛਲੇ 2-3 ਸਾਲ ਦੇ ਵਿੱਚ ਕਾਫੀ ਇਸ਼ੂਜ਼ ਖੜੇ ਹੋਏ ਆ, ਜਿੱਦਾਂ ਕਿ ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ ਹੈਗੀਆਂ ਕਿ ਜਿਹੜੀਆਂ ਪ੍ਰੋਬਲਮਸ ਹੈਗੀਆਂ ਕਿ ਜਦੋਂ ਇੱਕਦਮ ਅਚਾਨਕ ਜੇ ਆਪਾਂ ਹੁਣ ਕਹੀਏ ਵੀ 9,000 ਅਥਾਰਟੀਜ਼ ਬੰਦ ਹੋਈਆਂ ਤਾਂ ਆਪਾਂ ਇਹ ਵੀ ਦੇਖ ਸਕਦੇ ਨੇ ਕਿ ਕਿੰਨੀਆਂ ਅਥਾਰਟੀਜ਼ ਇਸ਼ੂ ਹੋਈਆਂ ਸੀਗੀਆਂ ਤੇ ਉਹ ਵੀ ਪ੍ਰੋਬਲਮ ਜਿਹੜੀ ਬੜੀ ਵੱਡੀ ਸੀਗੀ। ਸੋ ਬਟ ਇਹ ਆ ਕਿ ਆਪਾਂ ਸ਼ੁਰੂ ਤੋਂ ਜਿੱਦਾਂ ਗੱਲ ਕਰਦੇ ਆ ਰਹੇ ਹਾਂ ਕਿ ਇਹ ਚੀਜ਼ ਜਿਹੜੀ ਆ ਆਪਾਂ ਦੇਖ ਰਹੇ ਸੀਗੇ ਕਿ ਜਿਸ ਕਿਸਮ ਦੇ ਨਾਲ, ਜਿਸ ਸਪੀਡ ਦੇ ਨਾਲ ਕੰਪਨੀਜ਼ ਓਪਨ ਹੋਈਆਂ, ਜਿਸ ਸਪੀਡ ਦੇ ਨਾਲ ਕੰਪਨੀ ਜਿਹੜੀਆਂ ਆਈਆਂ ਇਸ ਬਿਜ਼ਨਸ ਦੇ ਵਿੱਚ ਲੋਕੀ ਆਏ ਆ, ਇਹ ਕੁਦਰਤ ਦਾ ਕਾਨੂੰਨ ਆ ਕਿ ਜਿੰਨੀ ਸਪੀਡ ਦੇ ਨਾਲ ਕੋਈ ਉੱਪਰ ਨੂੰ ਜਾਂਦੀ ਚੀਜ਼ ਉਨੀ ਸਪੀਡ ਨਾਲ ਥੱਲੇ ਨੂੰ ਵੀ ਆਉਂਦੀ ਆ। ਸੋ ਇਹ ਅੰਡਰਸਟੈਂਡੇਬਲ ਸੀਗਾ, ਬਟ ਹੋਰ ਵੀ ਬਹੁਤ ਸਾਰੇ ਜਿਹੜੇ ਇਸ਼ੂਜ਼ ਹੈਗੇ ਆ, ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿਹੜੀਆਂ ਕਿ ਕਰਨ ਵਾਲੀਆਂ ਹੈਗੀਆਂ, ਸੋਚਣ ਵਾਲੀਆਂ ਹੈਗੀਆਂ ਕਿ ਕਿਉਂ ਇੱਥੋਂ ਤੱਕ ਇਹ ਗੱਲ ਪਹੁੰਚੀ ਆ, ਇੰਨੀ ਜਿਹੜੀ ਇਸ਼ੂ ਆ, ਇੰਨੀ ਪ੍ਰੋਬਲਮ ਆ ਇੱਥੋਂ ਤੱਕ ਕਿਉਂ ਆਈ ਆ। ਜੀ ਸੋ ਬਿਲਕੁਲ ਕਹਿੰਦੇ ਵੀ ਜਿਹੜੇ ਕੈਰੀਅਰਸ ਆ ਉਹਨਾਂ ਦੀ ਓਪਰੇਟਿੰਗ ਕਾਸਟ ਇੰਨੀ ਜ਼ਿਆਦਾ ਵੱਧ ਗਈ ਆ, ਤੋ ਜਿਹੜਾ ਉਹਨਾਂ ਦਾ ਇਨਕਮ ਦਾ ਮਾਰਜਨ ਹੈਗਾ ਆ ਪ੍ਰੋਫਿਟ ਦਾ, ਉਹ ਬਹੁਤ ਜ਼ਿਆਦਾ ਘਟ ਗਿਆ ਹੈਗਾ। ਤੇ ਸ਼ਿਪਰਸ ਨੂੰ ਕਹਿੰਦੇ ਪਈ ਜ਼ਿਆਦਾਤਰ ਕੰਟਰੈਕਟ ਦੇ ਜੋ ਰੇਟਸ ਆ ਉਹ ਕਾਫੀ ਸਲੈਸ਼ ਕਰਨੇ ਪੈ ਰਹੇ, ਕਿਉਂਕਿ ਸਪੌਟ ਰੇਟ ਆਲਰੇਡੀ 25% ਡਾਊਨ ਚਲੇ ਗਏ ਹੈਗੇ। ਸਪੌਟ ਰੇਟ ਤਾਂ ਜੀ ਜੇ ਆਪਾਂ ਗੱਲ ਕਰੀਏ ਆਪਣੀ 2021 ਤੋਂ ਲੈ ਕੇ ਜਾਂ 22 ਦੇ ਸ਼ੁਰੂ ਦੀ ਗੱਲ ਹੈ ਕਿ ਅੱਜ ਜੇ ਆਪਾਂ ਕਰੀਏ ਉਹ ਸਮਿਆਂ ਦੀ ਗੱਲ ਕਰੀਏ ਤੇ ਸਪੌਟ ਰੇਟ ਤੋਂ ਵੀ ਜ਼ਿਆਦਾ ਥੱਲੇ ਆ। 25 ਤੇ ਜੇ ਆਪਾਂ ਗੱਲ ਕਰੀਏ ਪ੍ਰੀ ਪੈਂਡੈਮਿਕ ਦੀ ਗੱਲ ਕਰੀਏ ਤੇ ਪ੍ਰੀ ਪੈਂਡੈਮਿਕ ਦੇ ਹਿਸਾਬ ਦੇ ਨਾਲ ਦੇਖੀਏ, ਉਸ ਤੋਂ ਪਹਿਲਾਂ ਦੀ ਗੱਲ ਦੇਖੀਏ ਤੇ ਯੈਸ ਡੈਫੀਨੇਟਲੀ 20% ਦੇ ਕਰੀਬ ਜਿਹੜੇ ਰੇਟਸ ਆ ਉਹ ਥੱਲੇ ਹੈਗੇ ਆ ਪ੍ਰੀ ਪੈਂਡੈਮਿਕ ਤੋਂ। ਸੋ ਪੈਂਡੈਮਿਕ ਵਾਲਾ ਜਿਹੜਾ ਪ੍ਰੋਬਲਮ ਹੈਗੀ ਹੈ ਨਾ ਕਿ ਹਰ ਇੱਕ ਬੰਦਾ ਇਸ ਵੇਲੇ ਸੋਚ ਜਿਹੜੀ ਆ ਉਹ ਪੈਂਡੈਮਿਕ ਵਾਲੇ ਰੇਟ ਦੀ ਸੋਚ ਚੱਲ ਰਹੀ ਆ ਹਰ ਇੱਕ ਦੇ ਦਿਮਾਗ ਦੇ ਵਿੱਚ ਜੀ। ਤੁਸੀਂ ਪੈਂਡੈਮਿਕ ਜਿਹੜਾ 2021 ਦੇ 2021 ਦੇ ਜਾਂ 2022 ਦੇ ਪਹਿਲੇ ਕੁਆਟਰ ਦੀਆਂ ਜਿਹੜੀਆਂ ਰੇਟਸ ਹੈ ਨਾ ਉਹਦੇ ਵੱਲ ਧਿਆਨ ਨਾ ਦਿਓ, ਕਿਉਂਕਿ ਉਹ ਪੈਂਡੈਮਿਕ ਦੇ ਰੇਟ ਸੀਗੇ। ਉਦੋਂ ਅਨਐਕਸਪੈਕਟਡ ਬਹੁਤ ਵੱਡੇ ਇਸ਼ੂਜ਼ ਖੜੇ ਹੋਏ ਸੀ, ਉਹਦੇ ਕਰਕੇ ਉਹ ਰੇਟਸ ਆਏ ਸੀਗੇ। ਅਦਰ ਦੈਨ ਦੈਟ ਤੁਸੀਂ ਜਿਹੜੀ ਅੱਜ ਦੀ ਸਿਚੁਏਸ਼ਨ ਹੈ ਨਾ ਉਹਨੂੰ ਆਪਾਂ ਕੰਪੇਅਰ ਕਰ ਸਕਦੇ ਪ੍ਰੀ ਪੈਂਡੈਮਿਕ ਰੇਟਸ ਨਾਲ। ਜਿਹੜੇ ਪੈਂਡੈਮਿਕ ਰੇਟ ਸੀਗੇ ਉਹ ਅਨਐਕਸਪੈਕਟਡ ਸੀਗੇ, ਉਹਨਾਂ ਨਾਲ ਕੰਪੈਰੀਜ਼ਨ ਨਹੀਂ ਹੈਗਾ। ਔਰ ਮੈਜੋਰਟੀ ਪ੍ਰੋਬਲਮ ਇਹ ਹੈਗੀ ਆ ਕਿ ਹਰ ਇੱਕ ਜਿਹੜਾ ਨਵਾਂ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ ਨਵਾਂ ਆਇਆ ਹੈਗਾ ਉਹਦੀ ਸੋਚ ਉੱਥੇ ਹੈਗੀ ਹੈ ਕਿ 2021 ਦੇ ਵਿੱਚ ਇੰਨੇ ਰੇਟ ਸੀਗੇ ਤੇ ਉਹ ਰੇਟ ਕਦੋਂ ਆਉਣਗੇ। ਸੋ ਉਹ ਰੇਟ ਮੇਰੇ ਖਿਆਲ ਦੇ ਵਿੱਚ ਵਾਪਸ ਨਹੀਂ ਆਉਣ ਵਾਲੇ ਹੈ, ਕਿਉਂਕਿ ਉਹ ਸਿਚੁਏਸ਼ਨ ਕਰਕੇ ਸੀਗੇ। ਇਸ ਦਾ ਡੈਫੀਨੇਟਲੀ ਨਾਰਮਲ ਨਾਲੋਂ ਜਿਹੜਾ ਆ 20% ਜਿਹੜੇ ਆ ਉਹ ਰੇਟ ਡਾਊਨ ਸੀਗੇ। ਸਪੌਟ ਰੇਟ ਇਸ ਕਰ ਜਿਹੜੇ ਆ ਇਸ ਵੇਲੇ ਜਿਹੜਾ ਕੰਟਰੈਕਟਡ ਫਰੇਟ ਹੈਗਾ, ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਗੱਲ ਵੀ ਕੀਤੀ ਸੀਗੀ ਕਿ ਪ੍ਰੋਬਲਮ ਉਦੋਂ ਜ਼ਿਆਦਾ ਸ਼ੁਰੂ ਹੋਣੀ ਆ ਜਦੋਂ ਕੰਟਰੈਕਟਡ ਫਰੇਟ ਜਿਹੜਾ ਉਹਦਾ ਰੇਟ ਥੱਲੇ ਆ ਗਿਆ। ਕੰਟਰੈਕਟਡ ਫਰੇਟ ਜਿਹੜਾ ਉਦੋਂ ਪ੍ਰੋਬਲਮ ਉਦੋਂ ਸ਼ੁਰੂ ਪ੍ਰੋਬਲਮ ਸਪੌਟ ਰੇਟ ਉੱਪਰ ਥੱਲੇ ਜਾਂਦੇ ਰਹਿੰਦੇ, ਉਹਦੇ ਨਾਲ ਇੰਨੀ ਵੱਡੀ ਪ੍ਰੋਬਲਮ ਨਹੀਂ ਹੁੰਦੀ, ਪਰ ਕੰਟਰੈਕਟਡ ਫਰੇਟ ਜਦੋਂ ਹਿਲਦਾ ਆ ਉਦੋਂ ਪ੍ਰੋਬਲਮ ਵੱਡੀ ਹੋ ਜਾਂਦੀ ਹੈ।